क्या फैसलाबाद किराए ਦੇ ਕਾਤਲਾਂ ਦਾ ਗੜ ਬਣ ਚੁੱਕਿਆ ਵਾ। ਆਖਰ ਕਿਰਾਏ ਦੇ ਕਾਤਲਾਂ ਨੂੰ ਟ੍ਰੇਨਿੰਗ ਕੌਣ ਦਿੰਦਾ ਵਾ। ਪੈਸੇ ਦੇ ਕੇ ਕਤਲ ਕਰਵਾਉਣਾ ਇੰਨਾ ਆਸਾਨ ਆ। ਪੁਲਿਸ ਨੇ ਹੁਣ ਇਹਨਾਂ ਕਿਰਾਏ ਦੇ ਕਾਤਲਾਂ ਦੇ ਖਿਲਾਫ ਘੇਰਾ ਜਿਹੜਾ ਵਾ ਉਹ ਤੰਗ ਕਰ ਲਿਆ ਵਾ। अस्सलाम वालेकुम। ਅੱਛਾ ਜੀ, ਕਿਰਾਏ ਦੇ ਕਾਤਲਾਂ ਦੇ ਗਿਰਦ ਨਾ ਹੁਣ ਘੇਰਾ ਤੰਗ ਹੋ ਰਿਹਾ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵਾ ਕਿ ਸੀਸੀਡੀ ਔਰ ਫੈਸਲਾਬਾਦ ਪੁਲਿਸ ਦਾ ਕਿਰਾਏ ਦੇ ਕਾਤਲ ਮਾਰਨ ਦਾ ਹੁਣ ਮੁਕਾਬਲਾ ਚੱਲਦਾ ਪਿਆ ਵਾ। ਈਦ ਵਾਲੇ ਦਿਨ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ ਚੱਕ ਝੁਮਰੇ ਦੇ ਇਲਾਕੇ ਦੇ ਵਿੱਚ, ਜਿੱਥੇ 3 ਬੰਦੇ ਜਿਹੜੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਤੇ ਅਸੀਂ ਈਦ ਜਿਹੜੀ ਆ ਨਾ ਖੂਨੋ ਖੂਨ ਹੁੰਦੀ ਦੇਖੀ ਸੀ। ਤੇ ਫੈਸਲਾਬਾਦ ਦੀ ਪੁਲਿਸ ਦਾ ਇੱਕ ਅੱਛਾ ਕੰਮ ਸਾਹਮਣੇ ਆਇਆ ਵਾ। DSP ਰਾਣਾ ਨਦੀਮ ਇਕਬਾਲ ਤੇ SHO ਅਫਜ਼ਲ ਨੇ ਰਲ ਕੇ ਜਨਾਬੇ ਅਲੀ ਇਹ ਇੱਕ ਪੁਲਿਸ ਮੁਕਾਬਲਾ ਕੀਤਾ। ਪੁਲਿਸ ਮੁਕਾਬਲਾ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਇਹਦੀ ਤਫਸੀਲ ਤੁਹਾਨੂੰ ਮੈਂ ਬਾਅਦ ਦੇ ਵਿੱਚ ਦਿੰਦਾ ਵਾਂ। ਲੇਕਿਨ ਜਿਹੜੀ ਖੁਸ਼ ਆਇਨ ਗੱਲ ਹੈਗੀ ਆ ਕਿ ਜਿੰਨੇ ਵੀ ਕਿਰਾਏ ਦੇ ਕਾਤਲ ਸੀਗੇ ਉਹ ਸ਼ਹਿਰ ਛੱਡਣ ਲੱਗ ਗਏ ਆ, ਉਹ ਭੱਜਣ ਲੱਗ ਗਏ ਆ, ਕਿਉਂਕਿ ਪੁਲਿਸ ਨੇ ਫੈਸਲਾ ਕਰ ਲਿਆ ਵਾ ਕਿ ਦੁਸ਼ਮਣੀਆਂ ਦੇ ਵਿੱਚ ਆਏ ਰੋਜ਼ ਜਿਹੜੇ ਬੰਦੇ ਕਤਲ ਹੁੰਦੇ ਆ ਇਹਦੇ ਵਿੱਚ ਜ਼ਿਆਦਾਤਰ ਲੋਕ ਕਿਰਾਏ ਦੇ ਕਾਤਲ ਜਿਹੜੇ ਆ ਨਾ ਉਹਨਾਂ ਨੂੰ ਇਸਤੇਮਾਲ ਕਰਦੇ ਆ। ਮੁਕੱਦਮਾ ਨੰਬਰ ਝੁਮਰੇ ਦਾ ਜਨਾਬੇ ਅਲੀ ਦਰਜ ਹੋਇਆ ਜੀ 964/25 302 ਦਾ, ਬਿਲਕੁਲ ਈਦ ਦੇ ਪਹਿਲੇ ਦਿਨ ਜਦੋਂ ਵਪਾਰੀ ਜਿਹੜੇ ਆ ਉਹ ਆਪਣੇ ਡੰਗਰ ਵੇਚ ਕੇ ਵਾਪਸ ਆ ਰਹੇ ਸੀ। ਉਹਨਾਂ ਦੇ ਆਪਣੇ ਹੀ ਪਿੰਡ ਦੇ ਬੰਦਿਆਂ ਨੇ ਆਪਣੇ ਹੀ ਪਿੰਡ ਦਿਆਂ ਨੂੰ ਆਪਣੇ ਬਰਾਦਰੀ ਦੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ। ਤੇ ਫਿਰ ਪੁਲਿਸ ਨੇ ਉੱਤੇ ਆਪਣੀ ਵਰਕਿੰਗ ਸ਼ੁਰੂ ਕੀਤੀ ਤੇ ਇਹਦੇ ਵਿੱਚ ਮੁਲਵਸ ਮੁਲਜ਼ਮ ਜਿਹੜਾ ਸੀਗਾ ਜਿਹਨੂੰ ਕਿਰਾਏ ਦਾ ਕਾਤਲ ਕਿਹਾ ਜਾਂਦਾ ਵਾ, ਹੁਸੈਨ ਉਰਫ ਪੰਨੂ, ਇਹਨੂੰ ਪੁਲਿਸ ਰਿਕਵਰੀ ਵਾਸਤੇ ਲੈ ਕੇ ਜਾ ਰਹੀ ਸੀ ਬਰਨਾਲੇ ਦੇ ਇਲਾਕੇ ਦੇ ਵਿੱਚ। ਰਾਹ ਦੇ ਵਿੱਚ ਇਹਦੇ ਸਾਥੀ ਆਏ, ਇਹਦੇ ਸਾਥੀਆਂ ਨੇ ਆ ਕੇ ਇਹਨੂੰ ਛੁਡਾਇਆ ਤੇ ਲੈ ਕੇ ਭੱਜ ਗਏ। ਜਦੋਂ ਜਨਾਬੀ ਅਲੀ ਲੈ ਕੇ ਭੱਜ ਗਏ ਪੁਲਿਸ ਨੂੰ ਬਾਕੀ ਨੂੰ ਇਤਲਾਹ ਦਿੱਤੀ ਗਈ। DSP ਮੌਕੇ ਤੇ ਆਇਆ, SHO ਮੌਕੇ ਤੇ ਆਇਆ ਤੇ ਫਿਰ ਜਦੋਂ ਇਹ ਘੇਰਾ ਤੰਗ ਕਰਦੇ ਆ ਇਹਨਾਂ ਕੋਲ ਵੀ ਬੰਦੂਕਾਂ ਚੰਗੀਆਂ ਭਲੀਆਂ ਚੱਲਣ ਵਾਲੀਆਂ ਵਾ। ਇਹਨਾਂ ਨੇ ਜਨਾਬੀ ਅਲੀ ਤਕਰੀਬਨ ਅੱਧਾ ਪੌਣਾ ਘੰਟਾ ਕੋਈ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ। ਪੁਲਿਸ ਰਾਜ ਦਾ ਕਹਿਣਾ ਵਾ ਕਿ ਇਹ ਭਾਈ ਸਾਹਿਬ, ਡਾਕੂ ਸਾਹਿਬ, ਕਾਤਲ ਸਾਹਿਬ, ਕਿਰਾਏ ਦੇ ਕਾਤਲ ਸਾਹਿਬ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਲਾਕ ਹੋ ਗਏ ਆ ਤੇ ਜਿਹੜੇ ਡਾਕੂ ਇਹਨੂੰ ਛੁਡਾ ਕੇ ਲੈ ਗਏ ਸੀਗੇ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਦੀਆਂ ਟੀਮਾਂ ਤਸ਼ਕੀਲ ਦੇ ਦਿੱਤੀਆਂ ਗਈਆਂ ਵਾ। ਬਹੁਤ ਜਲਦ ਉਹਨਾਂ ਮੁਲਜ਼ਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਹੁਣ ਜਨਾਬੀ ਅਲੀ ਇਹਦੇ ਵਿੱਚ ਕੀ ਹਕੀਕਤ ਆ ਕੀ ਨਹੀਂ, ਅਸੀਂ ਇਹਨੂੰ ਖੁਸ਼ਾਇਨ ਇਸ ਤੋਂ ਕਰਾਰ ਦੇ ਰਹੇ ਹਾਂ। ਈਦ ਦਾ ਦਿਨ ਹੋਵੇ, ਖੁਸ਼ੀਆਂ ਦਾ ਦਿਨ ਹੋਵੇ, ਇੱਕ ਘਰ ਦੇ ਵਿੱਚ ਸਫੇ ਮਾਤਮ ਵਿੱਚ ਜਾਵੇ, ਉਹਦੇ ਮੁਲਜ਼ਮਾਨ ਪੁਲਿਸ ਗ੍ਰਿਫਤਾਰ ਵੀ ਕਰ ਲਵੇ ਔਰ ਉਹ ਮੁਲਜ਼ਮ ਕਦੀ ਅਦਾਲਤਾਂ 'ਚ ਆਣ, ਕਦੀ ਜਾਣ, ਕਦੀ ਇੱਧਰ ਜਾਣ, ਕਦੀ ਪੇਸ਼ੀਆਂ ਹੋਣ। ਬਿਲਕੁਲ ਜਿਹੜਾ ਵੀ ਇਲਾਜ ਕਰਦੀ ਪਈ ਹੈ ਫੈਸਲਾਬਾਦ ਦੀ ਪੁਲਿਸ ਔਰ ਕ੍ਰਾਈਮ ਕੰਟਰੋਲ ਡਿਪਾਰਟਮੈਂਟ, ਇਹ ਬਿਲਕੁਲ ਠੀਕ ਕਰਦੇ ਪਏ ਆ। ਜੁਰਮ ਇੱਦਾਂ ਹੀ ਘਟਣਾ ਵਾ, ਇਸ ਤੋਂ ਬਗੈਰ ਤੁਸੀਂ ਜੁਰਮ ਜਿਹੜਾ ਨਾ ਹੁਣ ਘਟਾ ਨਹੀਂ ਸਕਦੇ। ਬਹੁਤ ਸ਼ੁਕਰੀਆ।